its use of violence against religious minorities, its crackdown on dissent. Modi is accused of implementing policies some experts have characterized as fascist. IT Ministry ने कहा, they will stand to be prosecuted if we do not find their answers satisfactory. India's civil society is under attack. The crackdown is hurting policy making and millions of poor Indians' lives. 2014 ਤੋਂ ਜਦੋਂ ਨਰਿੰਦਰ ਮੋਦੀ ਐਡਮਿਨਿਸਟ੍ਰੇਸ਼ਨ ਆਇਆ, ਉਹਨਾਂ ਨੇ ਹਜ਼ਾਰਾਂ ਚੈਰਿਟੀਜ਼ ਜਿਹੜੀਆਂ ਨੇ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਨੇ। ਆਮ ਲੋਕਾਂ ਦੀਆਂ ਜਿਹੜੀਆਂ ਨੇ ਉਹ ਹੈਲਥ ਔਰ ਦੂਸਰੀਆਂ ਨੀਡਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ। ਉਹਨਾਂ ਨੇ ਕਿਹਾ ਜੀ ਇਹ ਸਾਰੀਆਂ ਚੈਰਿਟੀਜ਼ 17,000 ਦਾ ਜਿਹੜਾ ਉਹ ਲਾਇਸੈਂਸ ਕੈਂਸਲ ਕੀਤੇ ਨੇ ਕਿਉਂਕਿ ਉਹ ਹਿੰਦੂ ਨਹੀਂ ਨੇ, ਉਹ ਵੈਸਟਰਨ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੇ ਗੂਗਲ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਪੋਰਟਲ ਜੈਮਨੀ ਵੱਲੋਂ ਮੋਦੀ ਨੂੰ ਫਾਸ਼ੀਵਾਦੀ ਦੱਸਣ ਤੇ ਸਖਤ ਇਤਰਾਜ਼ ਕੀਤਾ ਹੈ ਤੇ ਉਸ ਦੇ ਖਿਲਾਫ ਕੇਸ ਦਰਜ ਕਰਨ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਹੈ। ਇਹ ਸਾਰਾ ਕਿੱਸਾ ਕੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੂਸਰਾ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਕਿੱਸੇ ਬਾਰੇ? ਦੇਖੋ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕਾਫੀ ਗੱਲ ਹੁੰਦੀ ਹੈ ਕਈ ਥਾਵਾਂ ਦੇ ਉੱਤੇ, ਤਾਂ ਇਸ ਦਾ ਪ੍ਰੋਪਰ ਯੂਜ਼ ਕਮਰਸ਼ੀਅਲ ਵੀ ਚੱਲ ਪਿਆ। ਔਰ ਅੱਜ ਇੱਕ ਆਰਟੀਕਲ ਵੀ ਸੀ ਕਿ ਹੋ ਸਕਦਾ ਹੈ ਆਉਣ ਵਾਲੇ ਪੀਰੀਅਡ 'ਚ 4 ਦਿਨਾਂ ਦਾ ਹਫਤਾ ਹੋਏ, 4 ਡੇ ਵਰਕ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਮ ਨੂੰ ਘਟਾ ਦੇਗੀ। ਔਰ ਜਿਹੜੇ ਲੋਕ ਖਾਸ ਤੌਰ 'ਤੇ ਲਿਖਣ ਪੜ੍ਹਨ ਦੀ ਦੁਨੀਆ 'ਚ ਨੇ ਉਹ ਮੈਨੂੰ ਵੀ ਐਡਵਾਈਜ਼ ਕਰਦੇ ਨੇ ਕਿ ਜੀ ਤੁਸੀਂ ਜਿਹੜਾ ਆਪਣੇ ਦਿਮਾਗ ਨੂੰ ਪੂਰਾ ਕੰਪਿਊਟਰ ਬਣਾਇਆ ਹੋਇਆ, ਹੁਣ ਤੁਹਾਨੂੰ ਲੋੜ ਨਹੀਂ, ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਹੀ ਬਹੁਤ ਕੁਝ ਜਿਹੜਾ ਲਿਖਤੀ ਲਿਖਾਏ ਤੁਹਾਨੂੰ ਲੇਖ ਮਿਲ ਜਾਇਆ ਕਰਨਗੇ, ਤੁਸੀਂ ਉਹਦੇ 'ਚ ਕੁਐਰੀ ਪਾਉਣਾ ਉਹ ਤੁਹਾਨੂੰ ਬਣਾ ਕੇ ਦੇ ਦੇਣਗੇ। ਉਹਨਾਂ ਨੇ ਟਰਾਇਲ ਕਰਕੇ ਵੀ ਮੈਨੂੰ ਦਿਖਾਇਆ ਕਿ ਜੀ ਦੇਖੋ, ਔਰ ਬੜੇ ਖੂਬਸੂਰਤ ਆਰਟੀਕਲ ਹੁੰਦੇ ਨੇ। ਪਰ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਹੈ, ਇਹ ਵੀ ਕਿਉਂਕਿ ਜਿਹਦੇ ਨਾਂ ਨਾਲ ਆਰਟੀਫਿਸ਼ੀਅਲ ਲੱਗਾ ਹੋਇਆ, ਅਸੀਂ ਅਸਲੀ ਵਾਲੇ ਹਾਂ, ਅਸੀਂ ਆਰਟੀਫਿਸ਼ੀਅਲ ਨਾਲ ਨਹੀਂ ਜਾਂਦੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਜਿੱਥੇ ਦੁਨੀਆ ਦੇ ਵਿੱਚ ਇਨਫੋਰਮੇਸ਼ਨ ਲੈਣ ਦੇ ਲਈ ਪਹਿਲਾਂ ਹੀ ਪੰਡਿਤ ਗੂਗਲ ਜੀ ਮਹਾਰਾਜ ਦਾ ਸਹਾਰਾ ਲਿਆ ਜਾਂਦਾ ਸੀ, ਹੁਣ ਗੂਗਲ ਨੇ ਹੀ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਡੀਲ ਕਰਨ ਵਾਲਾ ਉਹਨਾਂ ਦਾ ਮਹਿਕਮਾ, ਉਹਨਾਂ ਨੂੰ ਜੈਮਨੀ ਕਿਹਾ, ਇਸ ਦਾ ਪੋਰਟਲ ਦਾ ਨਾਂ ਹੈ ਜਾਂ ਕੀ ਹੈ। ਹੁਣ ਉਹਦੇ 'ਚ ਤੁਸੀਂ ਕੋਈ ਵੀ ਸਵਾਲ ਟਾਈਪ ਕਰਕੇ ਕਰਦੇ ਹੋ, ਜਿੰਨੀ ਜਾਣਕਾਰੀ ਉਹਦੇ ਕੋਲ ਹੈ ਉਹ ਉਸੇ ਲਿਹਾਜ਼ ਨਾਲ ਜਿਹੜਾ ਉਹਨੂੰ ਜਵਾਬ ਦਿੰਦਾ। ਈਵਨ ਉਹਦੇ ਕੋਲ ਖਾਲਿਸਤਾਨ ਬਾਰੇ ਵੀ ਬਹੁਤ ਜਾਣਕਾਰੀ ਹੈ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਨੂੰ ਜਦੋਂ ਮੈਂ ਦੇਖਦਾ ਤਾਂ ਮੈਨੂੰ ਲੱਗਦਾ ਕਿ ਵੀ ਇਹ ਤਾਂ ਇੱਕ ਜ਼ਮਾਨੇ 'ਚ ਸਾਡੇ ਜਿਹੜਾ ਥੋੜ੍ਹਾ ਬ੍ਰਿਲੀਅੰਟ ਸਟੂਡੈਂਟ ਹੁੰਦਾ ਸੀ ਅਤੇ ਕੋਈ ਰਿਚ ਰਿਸ਼ਤੇਦਾਰ ਸੋਚਦਾ ਸੀ ਵੀ ਮੈਂ ਇਹਨੇ 10ਵੀਂ ਕਰ ਲਈ ਹੈ, ਇਹਨੂੰ ਮੈਂ ਗਿਫਟ ਦਿਆਂ, ਅਤੇ ਉਹਨੂੰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਿੱਤਾ ਜਾਂਦਾ ਸੀ। ਹੁਣ ਵੀ ਹੈ, ਪਤਾ ਹੁਣ ਤਾਂ ਉਹਨਾਂ ਨੇ ਛਾਪਣਾ ਹੀ ਬੰਦ ਕਰਤਾ, ਕਿੰਨੇ ਵੋਲੀਅਮ 'ਚ ਹੁੰਦਾ ਸੀ। ਔਰ ਉਹਦੇ 'ਚ ਮਤਲਬ ਹੁੰਦਾ ਸੀ ਕਿ ਵੀ ਹੁਣ ਤਾਂ ਜਦੋਂ ਕਿਸੇ ਨੂੰ ਕਹਿਣਾ ਹੁੰਦਾ ਹੈ ਅਤੇ ਉਹ ਇਹ ਕਹਿੰਦੇ ਨੇ ਜੀ ਇਹ ਫਲਾਣਾ ਗਿਆਨ ਦਾ ਖਜ਼ਾਨਾ ਹੈ ਫਲਾਣਾ, ਉਦੋਂ ਐਨਸਾਈਕਲੋਪੀਡੀਆ ਹੀ ਇਹ ਹੁੰਦਾ ਸੀ। ਜਦੋਂ ਕੋਈ ਬੰਦੇ ਨੂੰ ਬਹੁਤ ਜ਼ਿਆਦਾ ਕਿਸੇ ਵਿਸ਼ੇ ਬਾਰੇ ਕੋਈ ਗੱਲ ਕਰੇ, ਕਹਿੰਦੇ ਜੀ ਇਹ ਤਾਂ ਐਨਸਾਈਕਲੋਪੀਡੀਆ, ਅਤੇ ਉਹੀ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਸੀ। ਫਿਰ ਅਸੀਂ ਦੇਖਿਆ ਕਿ ਜਦੋਂ ਆਰਟੀਫਿਸ਼ੀਅਲ ਜਿਹੜਾ ਤੋਂ ਪਹਿਲਾਂ ਹੀ ਵਿਕੀਪੀਡੀਆ ਆ ਗਿਆ, ਪਰ ਵਿਕੀਪੀਡੀਆ ਕਿਉਂਕਿ ਐਕਸੈਪਟੇਬਲ ਨਹੀਂ ਹੈ ਐਕੈਡੈਮਿਕ ਹਲਕਿਆਂ 'ਚ ਵੀ, ਜਦੋਂ ਤੁਸੀਂ ਰਿਸਰਚ ਪੇਪਰ ਜਾਂ ਦੂਸਰਾ ਲਿਖਦੇ ਹੋ ਤਾਂ ਉਹਦੀ ਜਾਣਕਾਰੀ ਜਿਹੜੀ ਹੈ ਪ੍ਰਮਾਣਿਕ ਨਹੀਂ ਹੈ। ਉਹਦੇ ਵਿਕੀਪੀਡੀਆ 'ਚ ਕੋਈ ਵੀ ਜਾ ਕੇ ਆਪਣਾ ਪਾ ਦਿੰਦਾ ਹੈ, ਉਹਨੂੰ ਕੋਈ ਵੀ ਐਡਿਟ ਕਰਕੇ ਆਪਣਾ ਪਾ ਦਿੰਦਾ ਹੈ। ਸੋ ਬਹੁਤ ਸਾਰਾ ਜਿਹੜੀ ਹੈ ਦੁਨੀਆ ਉਹ ਵਿਕੀਪੀਡੀਆ ਦੇ ਪਿੱਛੇ ਹੀ ਦੌੜਨ ਲੱਗ ਗਈ। ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਤਾਂ ਕਹਾਣੀ ਬਦਲ ਦਿੱਤੀ। ਹੁਣ ਇਹ ਜਿਹੜਾ ਕਿਸੇ ਇੰਡੀਅਨ ਜਰਨਲਿਸਟ ਨੇ ਇਸ ਜੈਮਨੀ ਪੋਰਟਲ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਦੇ ਉੱਤੇ ਸਵਾਲ ਪਾਇਆ ਕਿ ਵੈਦਰ PM ਮੋਦੀ ਇਜ਼ ਏ ਫਾਸ਼ਿਸਟ, ਕਿ ਕੀ ਮੋਦੀ ਜਿਹੜਾ ਇਹ ਫਾਸ਼ੀਵਾਦੀ ਹੈ। ਹੁਣ ਜਿਹੜਾ ਜੈਮਨੀ ਨੇ ਅੱਗੋਂ ਜਵਾਬ ਕੀਤਾ, ਜਵਾਬ ਤਾਂ ਬਿਲਕੁਲ ਸਹੀ ਦਿੱਤਾ, ਪਰ ਇਹਨੇ ਲਾਤੀਆਂ ਮਿਰਚਾਂ, ਅੱਗ ਲਾਤੀ ਉਹਨਾਂ ਦੇ ਸਾਰੇ ਸੱਤੀ ਕੱਪਣੀ। ਔਰ ਇਹ ਜਵਾਬ ਜੈਮਨੀ ਨੇ ਦਿੱਤਾ, ਡਿਊ ਟੂ BJP's ਹਿੰਦੂ ਨੈਸ਼ਨਲਿਸਟ ਆਈਡੀਓਲੋਜੀ, its use of violence against religious minorities, its crackdown on dissent, Modi is accused of implementing policies some experts have characterized as fascist.
ਬਿਲਕੁਲ ਠੀਕ ਜਵਾਬ, ਹਾਲਾਂਕਿ ਪੋਲਾਈਟ ਜਵਾਬ ਹੈ। ਉਹਨੇ ਕਿਹਾ ਕਿ ਵੀ ਜਿਹੜੀ ਬੀਜੇਪੀ ਦੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਹੈ, ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ, ਮਜ਼ਹਬੀ ਅਕਲੀਅਤਾਂ ਦੇ ਖਿਲਾਫ ਹਿੰਸਾ ਦਾ ਇਸਤੇਮਾਲ ਹੈ। ਡਾਈਸੈਂਟ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੇ ਉੱਤੇ ਕਰੈਕਡਾਊਨ ਕਰਨਾ ਹੈ, ਗ੍ਰਿਫਤਾਰ ਕਰਨਾ ਹੈ, ਜੇਲ੍ਹਾਂ 'ਚ ਦੇਣਾ ਹੈ, ਮਾਰਨਾ ਹੈ। ਮੋਦੀ ਦੇ ਉੱਤੇ ਇਹ ਦੋਸ਼ ਲੱਗਦੇ ਨੇ ਕਿ ਭਾਈ ਉਹ ਉਹਨਾਂ ਨੀਤੀਆਂ ਨੂੰ ਲਾਗੂ ਕਰ ਰਿਹਾ ਹੈ ਜਿਹੜੀਆਂ ਫਾਸ਼ੀਵਾਦ ਦੀ ਸ਼੍ਰੇਣੀ 'ਚ ਆਉਂਦੀਆਂ ਨੇ। ਹੁਣ ਉਹਨੇ ਇਹ ਕਹਿ ਕੇ ਜਿਹੜਾ ਬੰਦ ਕਰਤਾ। ਹੁਣ ਉਹਨੇ ਜਿਹੜਾ ਜਰਨਲਿਸਟ ਸੀ ਉਹਨੇ ਇਹੀ ਸਵਾਲ ਟਰੰਪ ਬਾਰੇ ਵੀ ਪੁੱਛਿਆ, ਕਿਸੇ ਹੋਰ ਬਾਰੇ ਵੀ ਪੁੱਛਿਆ। ਹੁਣ ਬੇਸ਼ੱਕ ਟਰੰਪ ਦੀ ਨਿੱਜੀ ਲਾਈਨ ਕੁਛ ਵੀ ਹੋਇਆ, ਅਮਰੀਕਨ ਇੰਸਟੀਟਿਊਸ਼ਨ ਤਾਂ ਨਹੀਂ ਨਾ ਡਿਸਕ੍ਰਿਮੀਨੇਟ ਕਰਦੀਆਂ, ਜਾਂ ਇਹਨਾਂ ਨੇ ਤਾਂ ਐਂਟਾਈ ਕਨਵਰਸ਼ਨ ਲਾਅ ਨਹੀਂ ਬਣਾਏ, ਜਾਂ ਇੱਥੇ ਤਾਂ ਨਹੀਂ ਹੈ ਕਿ ਬਈ ਮਸੀਤਾਂ ਡੇਗਣ ਲਈ ਜੁਡੀਸ਼ਰੀ ਕਹੇ ਜੀ ਜਸਟੀਫਾਈਡ ਹੈ। ਹੁਣ ਜਿਉਂ ਹੀ ਇਹ ਆਇਆ ਤੇ ਉਹਨਾਂ ਦੀ ਆਈਟੀ ਮਿਨਿਸਟਰੀ ਨੇ ਗੂਗਲ ਨੂੰ ਨੋਟਿਸ ਦੇ ਦਿੱਤਾ। ਆਈਟੀ ਮਿਨਿਸਟਰੀ ਨੇ ਕਿਹਾ they will stand to be prosecuted if we do not find their answer satisfactory। ਉਹਨੇ ਕਿਹਾ ਜੀ ਇਹ ਦੱਸੋ ਕੀ ਹੈ। ਉਹਨਾਂ ਨੇ ਹੁਣ ਵਿਚਾਰੇ ਜੈਮਨੀ ਤੇ ਰੋਕ ਲਵਾ ਦਿੱਤੀ। ਉਹਨਾਂ ਕਿਹਾ ਜੀ ਅਸੀਂ ਤਾਂ ਜਿਹੜਾ ਉਹ ਤੁਹਾਨੂੰ ਪ੍ਰੋਸੀਕਿਊਟ ਕਰਾਂਗੇ। ਹੁਣ ਆਲਰੇਡੀ ਅਸੀਂ ਦੇਖਦੇ ਹਾਂ ਕਿ ਵੀ ਫੇਸਬੁੱਕ ਹੋਏ, ਉਹਨਾਂ ਦੀ ਇੰਸਟਾਗ੍ਰਾਮ ਹੋਏ, ਈਵਨ ਟੂ ਸਮ ਐਕਸਟੈਂਟ ਯੂਟਿਊਬ ਹੋਏ, ਟਵਿੱਟਰ ਜਿਹਨੂੰ ਹੁਣ ਐਕਸ ਕਹਿੰਦੇ ਨੇ, ਉਹਦਾ ਮਾਲਕ ਐਲਨ ਮਸਕ ਕਹਿ ਕੇ ਹਟਿਆ ਟਵਿੱਟਰ ਹੈਂਡਲ ਦੇ ਉੱਤੇ ਆਇਆ ਕਿ ਜੀ ਸਾਡੇ ਤੋਂ ਸੈਂਕੜਿਆਂ ਟਵੀਟ ਜਿਹੜੇ ਨੇ ਉਹ ਬਲੌਕ ਕਰਾਏ ਗਏ ਕਿਉਂਕਿ ਉਹ ਕਿਸਾਨਾਂ ਦੇ ਹੱਕ 'ਚ ਸੀ, ਔਰ ਅਸੀਂ ਨਾ ਚਾਹੁੰਦੇ ਹੋਏ ਵੀ ਕਰ ਰਹੇ ਹਾਂ ਕਿਉਂਕਿ ਸਾਨੂੰ ਪ੍ਰੋਸੀਕਿਊਸ਼ਨ ਔਰ ਜੁਰਮਾਨਿਆਂ ਦਾ ਡਰ ਹੈ। ਹੁਣ ਜਦੋਂ ਅਸੀਂ ਈਵਨ ਇਹ ਗੱਲ ਕਰ ਰਹੇ ਹਾਂ ਕਿ ਕਿਵੇਂ ਇਹਨਾਂ ਨੇ ਚੀਕਾਂ ਮਾਰੀਆਂ, 3 ਆਰਟੀਕਲ ਮੇਰੇ ਸਾਹਮਣੇ ਨੇ, ਮੈਂ ਵਕਤ ਦੀ ਕਮੀ ਕਰਕੇ ਇਹਨਾਂ ਨੂੰ ਡਿਸਕਸ ਤਾਂ ਨਹੀਂ ਕਰ ਸਕਾਂਗਾ। ਅਜੇ 2 ਦਿਨ ਪਹਿਲਾਂ ਇਕੋਨੋਮਿਸਟ ਜਿਹੜਾ ਦੁਨੀਆ ਦਾ ਟ੍ਰੈਂਡ ਸੈਟਰ ਹੈ, ਜਦੋਂ ਅਸੀਂ ਫਾਈਨੈਂਸ਼ੀਅਲ ਟਾਈਮਸ, ਵਾਸ਼ਿੰਗਟਨ ਪੋਸਟ, ਇਕੋਨੋਮਿਸਟ ਦੀ ਗੱਲ ਕਰਦੇ ਹਾਂ, ਉਹਨਾਂ ਦਾ ਇੱਕ ਪੂਰਾ ਆਰਟੀਕਲ ਇਸ ਦੇ ਉੱਤੇ ਜਿਹੜਾ ਛਪਿਆ, ਇੰਡੀਆਜ਼ ਸਿਵਲ ਸੋਸਾਇਟੀ ਇਜ਼ ਅੰਡਰ ਅਟੈਕ, the crackdown is hurting policy making and millions of poor Indians' lives। ਹੁਣ ਇਹਦੇ 'ਚ ਪੂਰੀ ਡੀਟੇਲ ਹੈ। ਇੰਡੀਆ ਸਿਵਲ ਸੁਸਾਇਟੀ ਇਜ਼ ਵਨ ਆਫ ਇਟਸ ਬਿਗੇਸਟ ਇੰਡਸਟਰੀਜ਼। ਇਟ ਇਨਕਲੂਡਸ ਓਵਰ 200,000 ਰਜਿਸਟਰਡ NGOs। 2 ਲੱਖ NGOs ਨੇ ਰਜਿਸਟਰਡ ਨੇ। ਮੋਰ ਦੈਨ ਦਾ ਨੰਬਰ ਆਫ ਪ੍ਰਾਈਵੇਟ ਫਰਮਸ ਇਨ ਦਾ ਕੰਟਰੀਜ਼ ਐਗਰੀਕਲਚਰ ਐਂਡ ਫਾਈਨੈਂਸ ਸੈਕਟਰ। ਕੰਟਰੀ ਦੇ ਖੇਤੀਬਾੜੀ ਔਰ ਇੰਡਸਟਰੀ ਸੈਕਟਰ ਦੇ ਨੰਬਰ ਨੂੰ ਜੋੜ ਲਓ, 2 ਲੱਖ ਜਿਹੜੀਆਂ ਨੇ NGO, ਉਹਨਾਂ ਦੀਆਂ ਵੀ ਨਹੀਂ ਨੇ ਜਿੰਨੀਆਂ ਇਹ ਨੇ। ਔਰ ਇਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਇਹਨਾਂ ਚੈਰਿਟੀਜ਼ ਦੀ, ਉਹਨਾਂ 1947 ਤੋਂ ਲੈ ਕੇ ਕੇਅਰ ਇੰਡੀਆ ਜਿਹੜੀ ਪਬਲਿਕ ਹੈਲਥ ਐਜੂਕੇਸ਼ਨ 'ਚ ਵਿਮਨ ਐਂਡ ਗਰਲਸ ਨੂੰ ਕਿਵੇਂ ਜਿਹੜੀ ਆ ਉਹ ਮਦਦ ਕਰਦੀ ਹੈ। ਇਸੇ ਤਰ੍ਹਾਂ ਰਿਸਰਚ ਆਊਟਫਿਟ ਸੱਚ ਐਜ਼ ਸੈਂਟਰ ਫਾਰ ਪੋਲਿਸੀ ਰਿਸਰਚ ਜਿਹੜਾ, ਔਰ ਬਹੁਤ ਸਾਰੀਆਂ ਦਾ ਕਿ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ। ਲੇਕਿਨ 2014 ਤੋਂ ਜਦੋਂ ਨਰਿੰਦਰ ਮੋਦੀ ਐਡਮਿਨਿਸਟ੍ਰੇਸ਼ਨ ਆਇਆ, ਉਹਨਾਂ ਨੇ ਹਜ਼ਾਰਾਂ ਚੈਰਿਟੀਜ਼ ਜਿਹੜੀਆਂ ਨੇ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਨੇ। ਆਮ ਲੋਕਾਂ ਦੀਆਂ ਜਿਹੜੀਆਂ ਨੇ ਉਹ ਹੈਲਥ ਔਰ ਦੂਸਰੀਆਂ ਨੀਡਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ। ਇਸ ਵੇਲੇ ਜਿਹੜਾ ਸੈਕਟਰ ਹੈ ਦੈਟ ਇਜ਼ ਆਪਰੇਟਿੰਗ ਅੰਡਰ ਐਨਵਾਇਰਨਮੈਂਟ ਆਫ ਫੀਅਰ। ਫਿਰ ਉਹਨਾਂ ਨੇ ਇਹ ਕਿਹਾ ਦਾ ਹੋਮ ਮਿਨਿਸਟਰੀ ਵਿਚ ਰੈਗੂਲੇਟਸ NGOs ਹੈਜ਼ ਕੈਂਸਲਡ nearly 17,000 licenses to receive foreign contributions under the act since 2014। 2014 'ਚ ਮੋਦੀ ਆਇਆ, 17,000 ਤੋਂ ਜ਼ਿਆਦਾ NGO ਜਿਹੜੀਆਂ ਗਰੀਬ ਲੋਕਾਂ ਨੂੰ ਫੂਡ, ਦਵਾਈਆਂ, ਪਿੰਡਾਂ ਦੇ ਵਿੱਚ ਸਰਵਿਸਿਜ਼, ਐਜੂਕੇਸ਼ਨ, ਉਹ ਸਭ ਬੰਦ ਕਰ ਦਿੱਤੀਆਂ। ਔਰ ਉਹਨਾਂ ਨੇ ਕਿਹਾ ਕਿ ਜੀ ਵਾਟ ਐਕਸਪਲੇਨਸ ਦਾ ਅਸੌਲਟ India industry watchers, almost none of whom are willing to be named in this article, cite the government's Hindu first ideology and growing intolerance of opposing views। ਉਹਨਾਂ ਨੇ ਕਿਹਾ ਜੀ ਇਹ ਸਾਰੀਆਂ ਚੈਰਿਟੀ 17,000 ਦਾ ਜਿਹੜਾ ਉਹ ਲਾਇਸੈਂਸ ਕੈਂਸਲ ਕੀਤੇ ਨੇ ਕਿਉਂਕਿ ਉਹ ਹਿੰਦੂ ਨਹੀਂ ਨੇ, ਉਹ ਵੈਸਟਰਨ ਨੇ, ਕ੍ਰਿਸਚਨਸ ਨੇ। ਔਰ ਪੂਰਾ ਇਹ ਆਰਟੀਕਲ ਇਸ ਦੇ ਉੱਤੇ ਹੈ ਕਿ ਕਿਵੇਂ ਕਿੱਥੇ ਸਿਵਲ ਸੁਸਾਇਟੀ ਦਾ ਕੀ ਹਾਲ ਕੀਤਾ ਜਾ ਰਿਹਾ। ਫਿਰ ਜੇ ਅਸੀਂ ਦੂਸਰੀ ਇੱਕ ਪ੍ਰੋਮੀਨੈਂਟ ਬੰਦਾ ਜਿਹਨੇ ਧਾਰਮਿਕ ਦੁਨੀਆ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਰਹਿੰਦੇ ਆ ਸਰਚ ਕੀਤੀ, ਸਟੱਡੀ ਕੀਤੀ, ਔਰ ਇਹ ਓਹਾਇਓ ਯੂਨੀਵਰਸਿਟੀ ਦੇ ਵਿੱਚ ਜਿਹੜਾ ਲੰਬਾ ਵਕਤ ਇਡਾਹੋ ਨਾਟ ਓਹਾਇਓ, ਨਿਕ ਗਾਇਰ ਹੈ, ਉਹ ਮਾਸਕੋ ਟਾਊਨ ਹੈ ਇਡਾਹੋ 'ਚ,
और फिलॉसफी उन्हें पढ़ाई है यूनिवर्सिटी ऑफ आइडाहो फॉर 31 ईयर्स। उन्हें आर्टिकल लिखा है इंडिया इज़ वन स्टैप क्लोजर टू ए हिंदू थियोक्रेसी। थियोक्रेसी होंदी है पुजारीवाद का रोल कि भाई सिर्फ एक स्टैप पिछे है। फिर उन्हें अपना तजर्बा दिता है कि भी मैं जदों उत्थे पढ़ रहा सी 1990 ਦੇ ਵਿੱਚ ਤੇ मैं किवें दा वंडर दैट वाज इंडिया मैं इस दे उत्ते आर्टिकल लिखिया सी। लेकिन बहुत जल्दी जो 6 ਦਸੰਬਰ 1992 ਨੂੰ मेरियां अखां सामने बाबरी मसीत ढाई गई, पंजाब यूनिवर्सिटी पढ़ रहा सी, तो उन्हें कहा भी मैनू नज़र आया भी भारत किस पासे वाल जा रहा है। और पूरा आर्टिकल है कि इंडिया इज़ वन स्टैप क्लोज टू ए हिंदू थियोक्रेसी, हिंदू पुजारीवाद के राज तो सिर्फ एक कदम पिछे है। और ये हिंदू ब्यूरो की खबर है अज दी। 75% ऑफ हेट स्पीच इवेंट्स इन बीजेपी रूल्ड स्टेट्स रिपोर्ट। हुण while 36% of the events included a direct call of violence against Muslims, about 25% featured speeches calling for targeting Muslim places of worship। ਇਹ ਇੰਡੀਆ ਦੇ ਵਿੱਚ ਹੇਟ ਸਪੀਚ ਦਾ ਕੀ ਲੈਵਲ ਹੈ ਕਿ ਭਾਈ ਉਹਨੇ ਕਿਹਾ 75% ਜਿਹੜੀਆਂ ਇਹ ਘਟਨਾਵਾਂ ਨੇ ਉਹਨਾਂ ਸੂਬਿਆਂ 'ਚ ਨੇ ਜਿੱਥੇ ਬੀਜੇਪੀ ਦਾ ਰਾਜ ਹੈ। ਔਰ ਉਹਨਾਂ ਨੇ ਕਿਹਾ ਜੀ 2023 'ਚ ਇੰਡੀਆ ਰਿਕਾਰਡਡ 668 documented hate speech events that targeted Muslims, according to a report released by India Hate Lab, a Washington DC based group that documents hate speech against India's religious minorities. The report, titled Hate Speech Events in India, noted that while 255 events took place in the first half of 2023, कि भाई 225 घटनावां तो सिर्फ 2023 के पहले 6 महीनों च हुई हैं। और जदों तक दूसरा हिस्सा आया द नंबर रोज टू 413 इन सैकेंड हाफ ऑफ द ईयर इज 62% इनक्रीज, क्योंकि 2024 ਦੀਆਂ ਇਲੈਕਸ਼ਨਾਂ ਆ ਰਹੀਆਂ। ਫਿਰ ਇਹਦੇ 'ਚ ਪੂਰਾ ਬ੍ਰੇਕਡਾਊਨ ਹੈ ਕਿ ਕਿਹੜੇ सूबे ਦੇ ਵਿੱਚ ਕੀ ਹੋ ਰਿਹਾ ਹੈ। ਹੁਣ ਜੇ ਇਹ ਸਾਰੀ ਜਾਣਕਾਰੀ ਉਸ ਜੈਮਨੀ ਦੇ ਕੋਲ ਹੈ ਤੇ ਜੈਮਨੀ ਨੇ ਤਾਂ ਫਿਰ ਉਹੀ ਜੈਮ ਕੱਢਣੇ ਨੇ ਜਿਹੜੇ ਉਹਦੇ ਕੋਲ ਨੇ। ਜਦੋਂ ਇਹ ਸਾਰੀ ਜਾਣਕਾਰੀ ਚੋਂ ਉਹਨਾਂ ਨੇ ਕੱਢਣਾ, ਉਹਨਾਂ ਨੇ ਕਿਹਾ ਕਿ ਵੀ ਫਾਸਿਸਟ ਹੈ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਔਰ ਅੱਜ ਹੀ ਉਹਨਾਂ ਦਾ ਇੱਕ ਰਾਮਚਰਨ ਗੁਹਾ ਬਹੁਤ ਜ਼ਬਰਦਸਤ ਹਿਸਟੋਰੀਅਨ ਹੈ, ਉਹਦਾ ਕਰਨ ਥਾਪਰ ਦੇ ਨਾਲ ਵੀ ਇੰਟਰਵਿਊ ਸੀ। ਔਰ ਇਨਫੈਕਟ ਜਿਹੜਾ ਉਸ ਦਾ ਇੱਕ ਆਰਟੀਕਲ ਅਮਰੀਕਾ ਦੀ ਪੋਪੂਲਰ 12-13 ਸਫੇ ਦਾ ਸੀ, ਮੈਨੂੰ ਲੱਗਾ ਵੀ ਮੈਂ ਡਿਸਕਸ ਨਹੀਂ ਕਰ ਸਕਾਂਗਾ ਕਿ ਕਲੇ ਫੀਟ ਇੰਡੀਆ ਦੇ ਮੈਲਟ ਹੋ ਰਹੇ ਨੇ ਜਿਹੜੇ ਉਹਦੇ ਬਣਾਏ ਹੋਏ ਸੀ ਚਿਕਨੀ ਮਿੱਟੀ ਦੇ, ਕਿ ਡੈਮੋਕ੍ਰੇਸੀ ਉੱਡ ਰਹੀ ਹੈ, ਖਤਮ। ਉਹਨੇ ਕਿਹਾ ਜੀ ਪੂਰੀ ਤਰ੍ਹਾਂ ਫਾਸ਼ਿਜ਼ਮ ਔਰ ਉਸ ਦੇ ਘੇਰੇ 'ਚ ਜਾ ਚੁੱਕਾ ਹੈ। ਔਰ ਇਸ ਵੇਲੇ ਇੰਡੀਆ ਦਾ ਉਹੀ ਹਾਲ ਹੈ ਜੋ 30s ਦੀ ਨਾਜ਼ੀ ਜਰਮਨੀ ਦਾ ਸੀ, ਜਾਂ ਜਿਹੜਾ ਹੈ ਉਹ ਮੁਸੋਲਿਨੀ ਦੇ ਰਾਜ ਦੇ ਵਿੱਚ ਇਟਲੀ ਦਾ ਸੀ। ਸੋ ਹੁਣ ਵਿਚਾਰੀ ਜੈਮਨੀ ਨੂੰ ਕਾਹਨੂੰ ਦੋਸ਼ ਦੇਣਾ ਹੈ ਕਿ ਵੀ ਉਹਨੇ ਫਾਸ਼ਿਸਟ ਕਹਿ ਦਿੱਤਾ ਹੈ ਹੀ ਫਾਸ਼ਿਸਟ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।